ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ TV 84 ਦਰਸ਼ਕ ਦੇਖ ਰਹੇ ਨੇ ਸਭ ਨੂੰ ਜੀ ਧੰਨਵਾਦ ਜੀ। ਥੈਂਕ ਯੂ ਸੋ ਮਚ ਵੀਰ ਜੀ। ਅਸਰ ਅਸੀਂ ਵੱਖ-ਵੱਖ ਰੀਸੈਂਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਟੋਰਾਂਟੋ ਇਲੈਕਸ਼ਨਸ ਬਾਰੇ ਵੀ ਤੁਹਾਡੇ ਵਿਚਾਰ ਜਾਣਾਂਗੇ। ਪਰ ਸਭ ਤੋਂ ਪਹਿਲਾਂ ਜਿਹੜਾ ਰੀਸੈਂਟ ਮੁੱਦਾ ਹੈ, ਜਿਸ ਤੋਂ ਤੁਸੀਂ ਜਾਣਦੇ ਹੋ ਕਿ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਜਵਾਈ ਅਤੇ ਬੀਬੀ ਸਰਵਿੰਦਰ ਕੌਰ ਜੀ ਜਿਹੜੇ ਹਸਬੈਂਡ ਨੇ ਸਤਵਿੰਦਰ ਸਿੰਘ ਭੋਲਾ ਜੀ ਨੂੰ ਸ਼ਿਕਾਗੋ ਵਿਖੇ ਅਣਪਛਾਤੇ ਬੰਦਿਆਂ ਵੱਲੋਂ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਤੁਸੀਂ ਇਸ ਇੰਸੀਡੈਂਟ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹ ਘਟਨਾ ਵਾਪਰੀ ਹੈ ਜੀ ਕਿਉਂਕਿ ਬਾਪੂ ਸੂਰਤ ਸਿੰਘ ਹੋਣਾ ਦਾ ਸੰਘਰਸ਼ ਜਿਹੜਾ ਹੈ ਉਹ ਜਨਵਰੀ ਤੋਂ ਭੁੱਖ ਹੜਤਾਲ ਤੇ ਨੇ ਸਿੱਖ ਕੌਮ ਦੇ ਜਿਹੜੇ ਉਹ ਕੈਦੀ ਜਿਹੜੇ ਰਾਜਸੀ ਕੈਦੀ ਲਈ ਉਹਨਾਂ ਦੀ ਰਿਹਾਈ ਵਾਸਤੇ। ਸੋ ਬੀਬੀ ਸਰਵਿੰਦਰ ਕੌਰ ਹੁਣੀ ਵੀ ਕੁਝ ਚਿਰ ਪਹਿਲਾਂ ਹੀ ਇੱਥੇ ਆਪਣੇ ਸ਼ਿਕਾਗੋ USA ਆਏ ਸਨ। ਬੜੀ ਹੈਰਾਨੀ ਵਾਲੀ ਔਰ ਦੁੱਖ ਭਰੀ ਇਹ ਖਬਰ ਆ ਕਿ ਕਿਸ ਢੰਗ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕਤਲ ਹੋਇਆ ਹੈ, ਜਿਸ ਸਮੇਂ ਹੋਇਆ ਹੈ, ਇਹ ਅਜੇ ਕਹਿਣਾ ਤਾਂ ਮੇਰੇ ਖਿਆਲ 'ਚ ਬੜਾ ਮੁਸ਼ਕਿਲ ਹੋ ਗਿਆ ਵੀ ਇਹਦੇ ਪਿੱਛੇ ਕਿਹੜੀ ਕਹਿ ਲਓ ਵੀ ਏਜੰਸੀ ਦਾ ਹੱਥ ਹੈ ਜਾਂ ਕਿਸੇ ਸਰਕਾਰੀ ਹੱਥ ਹੈ ਜਾਂ ਨਹੀਂ। ਪਰ ਦੂਜੇ ਪਾਸੇ ਜਿਸ ਢੰਗ ਨਾਲ ਇਹ ਕਤਲ ਹੋਇਆ, ਕਿਉਂਕਿ ਉਹ ਜਦੋਂ ਆਪਣੀ ਕਾਰ ਖੜੀ ਕਰਕੇ ਆਪਣੀ ਅਪਾਰਟਮੈਂਟ ਵਿੱਚ ਜਾ ਰਹੇ ਸਨ, ਉਹਨਾਂ ਕੋਲ ਪੈਸੇ ਵੀ ਸਨ, ਕੈਸ਼ ਵੀ ਸਨ, ਪਰ ਉਹ ਕੁਝ ਲੁੱਟਿਆ ਨਹੀਂ ਗਿਆ। ਉਹ ਜੀ ਜਦੋਂ ਤੁਸੀਂ ਇਸ ਢੰਗ ਨਾਲ ਦੇਖਦੇ ਹੋ ਕਿ ਫਿਰ ਬਿਲਕੁਲ ਜਿਹੜੀ ਸੂਈ ਉੱਧਰ ਜਾਂਦੀ ਹੈ ਵੀ ਇਹ ਘਟਨਾ ਜਿਹੜੀ ਕਿ ਬੜੀ ਮੰਦਭਾਗੀ ਆ। ਅਸੀਂ ਇਸ ਦੀ ਨਿਖੇਧੀ ਵੀ ਕਰਦੇ ਹਾਂ ਕਿਉਂਕਿ ਬਾਪੂ ਸੂਰਤ ਸਿੰਘ ਹੋਣਾ ਦੇ ਪਰਿਵਾਰ ਦਾ ਉਹ ਮੈਂਬਰ ਬੀਬੀ ਸਰਵਿੰਦਰ ਕੌਰ ਦੇ ਪਤੀ ਦਾ ਕਤਲ ਹੋਣਾ ਹੁਣ ਹੋ ਸਕਦਾ ਉਹਨਾਂ ਵਾਸਤੇ ਮੁੜ ਕੇ ਜਾਣਾ ਮੁਸ਼ਕਿਲ ਹੋ ਜਾਏਗਾ। ਕਿਉਂਕਿ ਬਾਪੂ ਸੂਰਤ ਸਿੰਘ ਉਹਨਾਂ ਨੇ ਵੀ ਜਦੋਂ ਉਹਨਾਂ ਨੇ ਵੀ ਇੱਕ ਜਗ੍ਹਾ ਮੈਂਸ਼ਨ ਕੀਤਾ ਸੀ ਕਿ ਕਿਸ ਤਰ੍ਹਾਂ ਸਰਕਾਰੀ ਏਲਚੀ ਆ ਕੇ ਉਹਨਾਂ ਨੂੰ ਵੱਖ-ਵੱਖ ਸਮੇਂ ਦਰ ਸਮੇਂ ਕੋਈ ਨਾ ਕੋਈ ਅੰਦਰ ਖਾਤੇ ਧਮਕੀ ਦੇ ਜਾਂਦੇ ਨੇ ਕਿ ਤੁਹਾਡੇ ਪਰਿਵਾਰ ਦੇ ਕਿਸੇ ਚੀਜ਼ ਦਾ ਨੁਕਸਾਨ ਹੋ ਸਕਦਾ। ਸੋ ਜਦੋਂ ਉਹਨਾਂ ਗੱਲਾਂ ਵੱਲ ਦੇਖਦੇ ਹਾਂ, ਸਮੇਂ ਵੱਲ ਦੇਖਦੇ ਹਾਂ, ਤਾਂ ਫਿਰ ਇਹ ਕੋਈ ਸ਼ੱਕ ਰਹਿ ਨਹੀਂ ਜਾਂਦੀ। ਪਰ ਮੇਰੇ ਖਿਆਲ 'ਚ ਅਜੇ ਟੂ ਅਰਲੀ ਹੋਏਗਾ। ਪਰ ਜੋ ਕੁਝ ਵੀ ਹੋਇਆ ਬੜਾ ਮੰਦਭਾਗਾ ਹੋਇਆ। ਜਿੱਥੇ ਬਾਪੂ ਸੂਰਤ ਸਿੰਘ ਹੋਣਾ ਨੂੰ ਇੰਨੀ ਬੜੀ ਸਪੋਰਟ ਮਿਲ ਰਹੀ ਸੀ, ਸਰਕਾਰੀ ਦਹਿਸ਼ਤਗਰਦੀ ਦਾ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ। ਉਲਟਾ ਸਰਕਾਰ ਨੇ ਹੁਣ ਉਹਨਾਂ ਦੇ ਪਿੰਡ ਵਿੱਚ, ਉਹਨਾਂ ਦੇ ਘਰ ਵਿੱਚ ਜਾਣ ਤੋਂ ਵੀ ਲੋਕੀ ਅਫਸੋਸ ਕਰਨ ਜਾਂਦੇ ਨੇ। ਸੋ ਇਹੋ ਜਿਹੀ ਆਜ਼ਾਦੀ ਜਾਂ ਜਿਹੜੀ ਪੰਥਕ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ, ਇੱਕ ਪਾਸੇ ਬਾਪੂ ਸੂਰਤ ਸਿੰਘ 83-84 ਸਾਲ ਦੀ ਉਮਰ ਦੇ ਵਿੱਚ ਪੰਥ ਦਾ, ਕੌਮ ਦਾ ਦਰਦ ਲੈ ਕੇ ਪੰਥ ਦਾ ਮਾਣ ਤੇ ਸਤਿਕਾਰ ਕਾਇਮ ਰੱਖਣ ਵਾਸਤੇ ਪੰਥ ਦਾ ਮਾਣ ਹਾਸਲ ਕਰ ਰਿਹਾ। ਦੂਜੇ ਪਾਸੇ ਅਸੀਂ ਦੇਖਦੇ ਹਾਂ ਉਹੀ ਬੰਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ, ਉਹ ਕਾਂਗਰਸ ਦੇ ਜ਼ੁਲਮ ਜਾਂ ਕਹਿ ਲਓ ਵੀ BJP ਦੇ RSS ਦੇ ਜਾਂ ਉਹਨਾਂ ਦੇ ਕੀਤੇ ਹੋਏ ਜ਼ੁਲਮਾਂ ਨੂੰ ਵੀ ਹੋਰ ਅੱਗੇ ਵੱਧ ਕੇ ਆਪ ਜ਼ੁਲਮ ਕਰਕੇ ਤੇ ਸਿੱਖਾਂ ਤੇ ਸਿੱਖੀ ਸਿਧਾਂਤਾਂ ਨੂੰ ਢਾਹ ਲਾ ਕੇ ਸਿੱਖੀ ਦੇ ਕਦਰਾਂ ਕੀਮਤਾਂ ਨੂੰ ਨਬੂਦ ਕਰਨ ਦੀ ਕੋਈ ਕਸਰ ਨਹੀਂ ਛੱਡ ਰਿਹਾ, ਸਿਰਫ ਆਪਣੀ ਕੁਰਸੀ ਵਾਸਤੇ। ਹਾਂਜੀ, ਸੋ ਇਹ ਆਪਣੇ ਆਪ ਵਿੱਚ ਬੜੀ ਮੰਦਭਾਗੀ ਜਿਹੜੀ ਘਟਨਾ ਹੈ, ਕਿਉਂਕਿ ਬਾਹਰ ਬੈਠੇ ਸਿੱਖ ਪੰਜਾਬ ਦੇ ਲੋਕਾਂ ਦੇ ਲਈ, ਪੰਥ ਦੇ ਲਈ ਤੜਫਦੇ ਨੇ। ਸੋ ਬਾਪੂ ਸੂਰਤ ਸਿੰਘ ਦਾ ਜਿਹੜਾ ਪਰਿਵਾਰ ਆ ਉਹ ਪੰਥ ਦੇ ਲਈ, ਕੌਮ ਲਈ ਕੰਮ ਕਰਿਆ ਤੇ ਅਸੀਂ ਇਸ ਦੀ ਬਹੁਤ ਨਿਖੇਧੀ ਵੀ ਕਰਦੇ ਤੇ ਨਾਲ ਵਾਹਿਗੁਰੂ ਦੀ ਅਰਦਾਸ ਵੀ ਹੈ ਕਿ ਪਰਿਵਾਰ ਨੂੰ ਹੋਰ ਸ਼ਕਤੀ ਬਖਸ਼ੀ ਕਰੇ, ਕਿਉਂਕਿ ਜਿਸ ਢੰਗ ਨਾਲ ਪਰਿਵਾਰ ਕੰਮ ਕਰੇ ਜੀ। ਮੇਰੇ ਖਿਆਲ ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਜੀ। ਥੈਂਕ ਯੂ ਸੋ ਮਚ ਫॉर दैट ਵੀਰ ਜੀ। ਵੀਰ ਜੀ, ਅਸੀਂ ਨਾ ਭਾਰਤ ਦੀ ਆਜ਼ਾਦੀ ਤੇ ਟੱਚ ਕੀਤਾ ਹੈ, ਭਾਰਤ ਦੀ ਆਜ਼ਾਦੀ ਬਾਰੇ ਵੀ ਹੋਰ ਵੇਰਵੇ ਦੇ ਨਾਲ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਕਿਉਂਕਿ ਤੁਸੀਂ ਟੋਰਾਂਟੋ ਦੇ ਵਿੱਚ ਰਹਿੰਦੇ ਹੋ, ਟੋਰਾਂਟੋ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ 19 ਅਕਤੂਬਰ ਨੂੰ ਆਈ ਥਿੰਕ, ਐਂਡ ਜਿਸ ਤਰ੍ਹਾਂ ਉਹ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਓਵਰਆਲ ਜਿਹੜੀਆਂ ਇਲੈਕਸ਼ਨਸ ਨੇ ਇਹਨਾਂ ਨੂੰ ਤੁਸੀਂ ਸਿੱਖ ਨੁਕਤਾ ਨਿਗਾਹ ਤੋਂ ਜਾਂ ਓਵਰਆਲ ਕਿਵੇਂ ਵੇਖਦੇ ਹੋ? ਦੇਖੋ ਜੀ, ਜਿਹੜੀ ਇਲੈਕਸ਼ਨ ਹੈ 19 ਅਕਤੂਬਰ ਨੂੰ ਹੋਣੀ ਆ ਫੈਡਰਲ, ਤੇ ਇਹਦੇ ਵਿੱਚ 338 ਮੈਂਬਰ ਪਾਰਲੀਮੈਂਟ ਚੁਣੇ ਜਾਣੇ ਨੇ। ਪਹਿਲਾਂ 308 ਹੁੰਦੇ ਸਨ। 2011 ਦੇ ਵਿੱਚ ਇਲੈਕਸ਼ਨ ਹੋਈ ਸੀ ਤੇ ਜਦੋਂ ਕੈਨੇਡਾ ਦੀ ਜਿਹੜੀ ਬਹੁਮਤ ਵਾਲੀ ਸਰਕਾਰ ਬਣੀ ਸੀ, ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੰਸਰਵੇਟਿਵ ਸਰਕਾਰ, ਅਤੇ ਪਹਿਲੀ ਵਾਰ ਹੋਇਆ ਸੀ ਕਿ NDP ਜਿਹੜੀ ਅਫੀਸ਼ੀਅਲ ਤੌਰ ਤੇ ਆਪੋਜੀਸ਼ਨ ਜਿਹੜੀ ਅਫੀਸ਼ੀਅਲ ਆਪੋਜੀਸ਼ਨ ਬਣੀ ਸੀ, ਤੇ ਲਿਬਰਲ ਪਾਰਟੀ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਰਾਜ ਕੀਤਾ ਉਹ ਤੀਜੇ ਨੰਬਰ ਤੇ ਉਸ ਸਮੇਂ ਰਹਿ ਗਏ ਸਨ। ਜਿਹੜੀ ਅੱਜ ਕੱਲ੍ਹ ਦੀ ਲੇਟੈਸਟ ਪੋਲ ਆ, ਇਹਦੇ ਵਿੱਚ NDP ਦੀ ਸਰਕਾਰ ਜਿਹੜੀ ਮਿਨੋਰਟੀ ਬਣਨ ਦੀ
ਗੱਲ ਹੋ ਰਹੀ ਹੈ। 33.5% ਲੋਕੀ ਜਿਹੜੀ NDP ਦੇ ਹੱਕ ਵਿੱਚ ਨੇ, ਕੋਈ 28-29% PC ਪਾਰਟੀ ਅਤੇ ਲਿਬਰਲ ਪਾਰਟੀ ਦੇ ਹੱਕ ਵਿੱਚ ਨੇ। ਬਹੁਤੇ ਲੋਕੀ ਜਿਹੜੇ ਨੇ ਉਹ 54% ਉਹ ਚਾਹੁੰਦੇ ਨੇ ਜੇ ਰੀਅਲ ਚੇਂਜ ਆਵੇ ਤਾਂ ਉਹ NDP ਦੀ ਰੀਅਲ ਚੇਂਜ ਆ ਸਕਦੀ ਆ। ਕਿਊਬਕ ਜਿੱਥੇ ਕਹ ਲਓ 2 ਵਾਰੀ ਰੈਫਰੈਂਡਮ ਵੀ ਹੋ ਚੁੱਕਾ, ਬਲੌਕ ਜਿਹੜੀ ਕਿਊਬਕ ਦੀ ਪਾਰਟੀ ਹੈ ਉਹ ਉੱਥੋਂ ਪਹਿਲਾਂ ਬਹੁਤੀ ਸੀਟਾਂ ਲੈ ਜਾਂਦੇ ਸਨ, ਪਰ 2011 ਦੇ ਵਿੱਚ ਸਾਰਾ ਕੁਝ ਉਲਟ ਹੋ ਗਿਆ। ਸੋ 2011 ਤੋਂ ਬਾਅਦ ਜਿਹੜੀ ਹੋਣ ਵਾਲੀ ਇਲੈਕਸ਼ਨ ਆ, ਕਿਊਬਕ ਦੇ ਵਿੱਚ 40% ਸਪੋਰਟ ਹੈ NDP ਦੀ ਅਤੇ ਲਿਬਰਲ ਦੀ ਤੇ ਬਲੌਕ ਦੀ 21% ਦੇ ਕਰੀਬ ਹੈ, ਕੰਸਰਵੇਟਿਵ ਦੀ 17% ਦੇ ਕਰੀਬ ਸਪੋਰਟ ਹੈ। ਸੋ ਇਸ ਸਮੇਂ ਜਿਹੜਾ NDP ਦਾ ਨੇਤਾ ਹੈ ਜੈਕ ਲੇਟਨ ਤੋਂ ਬਾਅਦ ਉਹ ਕਿਊਬਕ ਤੋਂ ਹੈ ਥਾਮਸ ਮੋਲਕਲੇਅਰ, ਕਿਸ ਸਮੇਂ ਲਿਬਰਲ ਪਾਰਟੀ ਦੇ ਵਿੱਚ ਕਿਊਬਕ ਦੇ ਵਿੱਚ ਉਹ এনवायरमेंट ਮਿਨਿਸਟਰ ਵੀ ਰਹਿ ਚੁੱਕੇ ਨੇ। ਸੋ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ NDP ਆ ਉਹਦੀ ਮਿਨੋਰਟੀ ਸਰਕਾਰ ਬਣਨ ਦੇ ਕਾਫੀ ਆਸਾਰ ਨੇ। ਦੂਜੇ ਪਾਸੇ ਕਿਉਂਕਿ ਕੰਸਰਵੇਟਿਵ ਪਾਰਟੀ ਨੇ ਕੋਈ 9-10 ਸਾਲ ਰਾਜ ਕੀਤਾ ਹੈ, 2 ਵਾਰੀ ਮਿਨੋਰਟੀ ਸਰਕਾਰ ਬਣਾਈ, 1 ਵਾਰੀ 2011 ਤੋਂ ਲੈ ਕੇ ਹੁਣ ਤੱਕ 5 ਸਾਲ ਦੀ ਆਪਾਂ ਗੱਲ ਕਰੀਏ ਜਾਂ 4 ਸਾਲ ਦੀ, ਤਾਂ ਇਹਨਾਂ ਸਮੇਂ ਦੇ ਦੌਰਾਨ ਉਹਨਾਂ ਦੇ ਕੋਲ ਬਹੁਮਤ ਹਾਸਲ ਸੀ, ਪਰ ਬਹੁਤੇ ਕੈਬਨਿਟ ਮੰਤਰੀ ਜਿਹੜੇ ਕਿ ਕਿਸੇ ਕਾਰਨ ਕਰਕੇ ਅਸਤੀਫਾ ਦੇ ਚੁੱਕੇ ਨੇ ਜਾਂ ਫਿਰ ਉਹ ਪੋਲਿਟਿਕਸ ਤੋਂ ਬਾਹਰ ਜਾ ਚੁੱਕੇ ਨੇ, ਉਹ ਹੁਣ ਸਟੀਫਨ ਹਾਰਪਰ ਦੇ ਨਾਲ ਨਹੀਂ। ਪਰ ਫਿਰ ਵੀ ਓਵਰਆਲ ਸਟੀਫਨ ਹਾਰਪਰ ਜਾਂ ਆਪਾਂ ਕਦੀ ਇੱਕ 3-ਵੇ ਰੇਸ ਹੀ ਬਣੀ ਹੋਈ ਆ। ਸੋ ਬਹੁਤ ਸਾਰੇ ਹਲਕੇ ਨੇ। ਜਦੋਂ ਅਸੀਂ ਸਿੱਖ ਨਿਕਾਹ ਤੋਂ ਗੱਲ ਕਰਦੇ ਹਾਂ ਤੇ ਕਈ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ, ਜਿਵੇਂ ਇੱਥੇ ਜਗਮੀਤ ਸਿੰਘ ਹੋਰਾਂ ਨੇ NDP ਦੇ ਵਿੱਚ ਕਾਫੀ ਆਪਣਾ ਨਾਮ ਕਮਾਇਆ ਹੈ, ਤੇ NDP ਦੇ ਉਹ ਅੰਟਾਰੀਓ ਦੇ ਵਿੱਚ, ਕਿਉਂਕਿ ਜਿਹੜੀ ਅੰਟਾਰੀਓ ਦੀ ਪੋਲਿਟਿਕਸ ਆ ਉਹਦੇ ਚ ਡਿਪਟੀ ਲੀਡਰ ਨੇ NDP ਦੇ। ਦੂਜੇ ਪਾਸੇ ਉਹਨਾਂ ਦੇ ਸਾਥੀ ਹਰਬਲਜੀਤ ਸਿੰਘ ਕਾਹਲੋਂ ਬਰੈਂਪਟਨ ਈਸਟ ਤੋਂ ਇਸ ਸਮੇਂ ਚੋਣ ਲੜ ਰਹੇ ਨੇ, ਅਤੇ ਉੱਥੋਂ ਹੀ ਰਾਜ ਗਰੇਵਾਲ ਆ ਤੇ ਨਵਲ ਬਜਾਜ ਜਿਹੜੇ ਨੇ ਉਹ ਹਨ PC ਪਾਰਟੀ ਤੋਂ, ਰਾਜ ਗਰੇਵਾਲ ਲਿਬਰਲ ਪਾਰਟੀ ਤੋਂ। ਇਸੇ ਤਰ੍ਹਾਂ ਮਾਰਟਨ ਸਿੰਘ ਜਿਹੜੇ ਕਿ ਗੋਰੇ ਸਿੰਘ ਨੇ ਈਸਟ ਕੋਸਟ ਤੋਂ ਆਏ ਨੇ, ਉਹ ਵੀ ਇੱਥੇ ਬਰੈਂਪਟਨ ਨਾਰਥ ਦੇ ਵਿੱਚ NDP ਦੇ ਜਿਹੜੇ ਕੈਂਡੀਡੇਟ ਨੇ, ਤੇ ਪਰਮ ਗਿੱਲ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਹ ਚੋਣ ਲੜ ਰਹੇ ਨੇ ਕੰਸਰਵੇਟਿਵ ਵੱਲੋਂ, ਤੇ ਰੂਪੀ ਸਹੋਤਾ ਲਿਬਰਲ ਪਾਰਟੀ ਵੱਲੋਂ ਚੋਣ ਲੜ ਰਹੇ ਨੇ। ਸੋ ਕਾਫੀ ਫਸਵੀਂ ਟੱਕਰ ਉੱਥੇ ਵੀ, ਅਤੇ ਹੋਰ ਵੀ ਜਿਹੜੇ ਆਪਣੇ ਕੋਈ 4-5 ਹਲਕੇ ਜਿੱਥੋਂ ਆਪਣੇ ਉਮੀਦਵਾਰ ਚੋਣ ਲੜ ਰਹੇ ਨੇ। ਮੈਂ ਗੱਲ ਸਿਰਫ ਅੰਟਾਰੀਓ ਦੀ ਕਰ ਰਿਹਾ, ਬਾਕੀ PC ਵਿੱਚ ਵੀ ਆਪਣੇ ਕਾਫੀ ਉਮੀਦਵਾਰ ਨੇ। ਸੋ ਇਸ ਵਾਰੀ ਸਾਨੂੰ ਆਸ ਹੈ ਕਿ ਪਹਿਲਾਂ ਨਾਲ ਹੋ ਸਕਦਾ ਥੋੜੇ ਜਿਹੇ ਵੱਧ ਆਪਣੇ ਪੰਜਾਬੀ ਜਾਂ ਸਿੱਖ ਭਾਈਚਾਰੇ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ। ਪਰ ਦੂਜੇ ਪਾਸੇ ਇਹ ਵੀ ਜਦੋਂ ਕਈ ਵਾਰੀ ਮਿਨੋਰਟੀ ਸਰਕਾਰ ਬਣਦੀ ਆ ਤਾਂ ਉਦੋਂ ਕਮਿਊਨਿਟੀ ਨੂੰ, ਭਾਈਚਾਰੇ ਨੂੰ, ਜਾਂ ਫਿਰ ਜਿਹੜੇ ਆਪਣੇ ਕੁਝ ਲੋਕਲ ਮੁੱਦੇ ਹੁੰਦੇ ਹਨ ਉਹਨਾਂ ਤੇ ਗੱਲਬਾਤ ਕਰਨ ਲਈ ਤੁਹਾਡੇ ਕੋਲ ਹੋਰ ਮੌਕਾ ਮਿਲ ਜਾਂਦਾ। NDP ਵੈਸੇ ਓਵਰਆਲ ਜਿਹੜੀ ਆਪਣੀ ਹਿਊਮਨ ਰਾਈਟਸ ਦੀ ਜਾਂ ਜਿਹੜੇ ਆਪਣੇ ਇਸ਼ੂ ਨੇ, ਇਸ ਪਾਰਟੀ ਨੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਆਟਵਾ ਵਿੱਚ ਰੈਕਗਨਾਈਜ਼ ਕੀਤਾ ਸੀ। ਜੈਕ ਲੇਟਨ ਸਮੇਂ ਵੀ ਇਹ ਆਪਣੇ ਇਸ਼ੂ ਤੇ, ਜਿਹੜੇ ਸਿੱਖ ਇਸ਼ੂ ਤੇ, ਉਹਨਾਂ ਤੇ ਰੈਕਗਨਾਈਜ਼ ਕਰਦੇ ਰਹੇ ਨੇ। ਮੇਰੇ ਖਿਆਲ ਜਦੋਂ ਆਪਾਂ NDP ਦੀ ਗੱਲ ਕਰਦੇ ਹੋ, ਮੇਰੇ ਖਿਆਲ 'ਚ ਇਹ ਕਾਫੀ ਜਿਹੜੇ ਉਮੀਦਵਾਰ ਜਿਹੜੇ ਪਰਖੇ ਹੋਏ ਨੇ ਜਦੋਂ ਉਹ ਚੁਣੇ ਜਾਂਦੇ ਨੇ ਤਾਂ ਮੇਰੇ ਖਿਆਲ 'ਚ ਆਪਣੇ ਲਈ ਚੰਗੀ ਗੱਲ ਹੋ ਸਕਦੀ ਹੈ। ਬਾਕੀ ਤਾਂ 19 ਅਕਤੂਬਰ ਹਜੇ ਤਕਰੀਬਨ 2 ਮਹੀਨੇ, ਟੋਟਲ 2 ਮਹੀਨੇ ਪਏ ਨੇ। ਇਸ ਵਾਰ ਜਿਹੜਾ ਲੌਂਗੈਸਟ ਜਿਹੜਾ ਹੋਇਆ ਹੈ ਰੀਸੈਂਟ ਹਿਸਟਰੀ ਵਿੱਚ, ਆਮ ਤੌਰ ਤੇ 5 ਜਾਂ 6 ਹਫ਼ਤੇ ਹੁੰਦੇ ਨੇ, ਤੇ ਇਸ ਵਾਰੀ 11 ਹਫ਼ਤੇ ਦਾ ਜਿਹੜਾ ਕੈਂਪੇਨ ਪੀਰੀਅਡ ਹੈ। ਸੋ ਖਰਚ ਵੀ ਪਾਰਟੀਆਂ ਦਾ ਅੱਗੇ ਨਾਲੋਂ ਵੱਧ ਹੋਏਗਾ, ਲੋਕਾਂ ਦੀ ਐਨਰਜੀ ਵੀ ਵੱਧ ਲੱਗੇਗੀ। ਪਰ ਦੂਜੇ ਪਾਸੇ ਇੱਕ ਜ਼ਰੂਰ ਮੈਂ ਕਹਿਣਾ ਚਾਹੁੰਦਾ ਵੀ ਓਵਰਆਲ ਜਦੋਂ ਸਾਡੀ ਕਮਿਊਨਿਟੀ, ਸਾਡਾ ਭਾਈਚਾਰਾ ਕਾਫੀ ਜੱਦੋ-ਜਹਿਦ ਦੇ ਨਾਲ ਕਾਫੀ ਅਗਰੈਸਿਵ ਹੋ ਕੇ ਕੰਮ ਕਰਦਾ, ਤਾਂ ਬਹੁਤੀ ਵਾਰੀ ਸਾਡੀ ਕਮਿਊਨਿਟੀ ਜਾਂ ਭਾਈਚਾਰੇ ਦੇ ਖਾਤੇ ਵਿੱਚ ਨਹੀਂ ਖਲਾ ਬਹੁਤਾ ਕੁਝ ਆਪਾਂ ਪਾ ਸਕਦੇ, ਪਰ ਜਿਹੜੀ ਸਾਡੀ ਐਫਰਟ ਆ, ਸਾਡੇ ਸੋਰਸਸ ਆ, ਕਮਿਊਨਿਟੀ ਦੇ ਭਾਈਚਾਰੇ ਲਈ ਲੱਗਣੇ ਚਾਹੀਦੇ ਨੇ। ਮੇਰੇ ਖਿਆਲ 'ਚ ਲੋਕਾਂ 'ਚ ਕਾਫੀ ਉਤਸ਼ਾਹ ਵੀ ਹੈ।
ਉਸ ਪੱਖੋਂ ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ। ਜਿਸ ਤੁਸੀਂ ਗੱਲ ਕੀਤੀ ਕਿ ਇੱਥੇ ਸ਼ਾਇਦ ਮਾਈਨੋਰਿਟੀ ਦੀ ਕਿਸ ਤਰ੍ਹਾਂ ਲਾਈਕ ਇੱਥੇ ਵੀਰ ਸਾਡੇ 3 ਮਿੰਟ ਆ ਗਏ ਨੇ ਐਦਾਂ ਜਿਸ ਤਰ੍ਹਾਂ ਮਾਈਨੋਰਿਟੀ ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਇਲੈਕਸ਼ਨਸ ਲਈ ਵੀ ਖੜੇ ਹੋ ਜਾਂਦੇ ਨੇ, ਕਿਸ ਤਰ੍ਹਾਂ ਕੈਂਡੀਡੇਟ ਵੀ ਬਣਦੇ ਨੇ, ਪਰ ਦੂਸਰੇ ਪਾਸੇ ਦਾ ਭਾਰਤ ਦੇ ਵਿੱਚ ਮਿਨੋਰਿਟੀਜ਼ ਨਾਲ ਕਿਸ ਤਰ੍ਹਾਂ ਘਾਣ ਕੀਤਾ ਜਾਂਦਾ, ਕਿਸ ਤਰ੍ਹਾਂ ਸਿੱਖਾਂ ਦੇ ਨਾਲ ਜੈਨੋਸਾਈਡ ਕੀਤਾ ਜਾਂਦਾ, ਮੁਸਲਮਾਨਾਂ ਜਾਂ ਈਸਾਈਆਂ ਦਾ ਨਾਲ ਜੈਨੋਸਾਈਡ ਕੀਤਾ ਜਾਂਦਾ। ਪਰ ਜਿਸ ਤਰ੍ਹਾਂ ਭਾਰਤ ਨੇ ਪਿਛਲੇ ਦਿਨੀ 15 ਅਗਸਤ ਨੂੰ ਆਪਣਾ 69ਵਾਂ ਆਪਣਾ ਜਿਹੜਾ ਆਜ਼ਾਦੀ ਦਿਵਸ ਮਨਾਇਆ ਹੈ, ਕਾਫੀ ਲੋਕਾਂ ਨੇ ਖੁਸ਼ੀ ਮਨਾਈ ਹੈ, ਕਿਉਂਕਿ ਕਾਫੀ ਲੋਕਾਂ ਨੂੰ ਆਜ਼ਾਦੀ ਮਿਲੀ ਹੋਗੀ ਭਾਰਤ ਦੇ ਵਿੱਚ। ਪਰ ਜਿਸ ਤਰ੍ਹਾਂ ਭਾਰਤ ਦੇ ਵਿੱਚ ਗੁੰਡਾਗਰਦੀ, ਭ੍ਰਿਸ਼ਟਾਚਾਰ, ਸਿੱਖਾਂ ਦੇ ਨਾਲ ਧੱਕਾ, ਬਾਕੀ ਮੁਸਲਮਾਨਾਂ ਨਾਲ ਧੱਕਾ, ਕ੍ਰਿਸਚੀਅਨਜ਼, ਦਲਿਤ ਨਾਲ ਧੱਕਾ, ਓਵਰਆਲ ਤੁਸੀਂ ਇਸ ਆਜ਼ਾਦੀ ਨੂੰ ਕਿਵੇਂ ਵੇਖਦੇ ਹੋ? ਆਲਸੋ ਅਗਰ ਆਪਾਂ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਤਾਂ ਸਿੱਖਾਂ ਨੂੰ ਕਿੰਨੀ ਕੁ ਆਜ਼ਾਦੀ ਮਿਲੀ ਹੈ, ਇਸ ਬਾਰੇ ਸਾਡੇ 3 ਮਿੰਟ ਦੇ ਵਿੱਚ ਸਾਨੂੰ ਆਪਣੇ ਵਿਚਾਰ ਦੱਸੋ। ਸਿੱਖਾਂ ਨੂੰ ਤਾਂ ਜੀ ਟੋਟਲ ਗੁਲਾਮੀ ਮਿਲੀ ਹੈ ਤੇ ਸਭ ਤੋਂ ਵੱਡਾ ਧੋਖਾ ਸਿੱਖਾਂ ਨਾਲ ਇਹ ਹੋਇਆ ਕਿ ਜਿਸ ਆਜ਼ਾਦੀ ਲਈ ਸਿੱਖਾਂ ਨੇ ਕੋਈ 90% ਕੁਰਬਾਨੀਆਂ ਦਿੱਤੀਆਂ ਜਾਂ ਕੀਤੀਆਂ, ਉਸ ਬਦਲੇ ਸਿੱਖਾਂ ਨੂੰ ਟੋਟਲ ਗੁਲਾਮੀ ਮਿਲ ਗਈ। ਹੁਣ ਮੇਰੇ ਖਿਆਲ 'ਚ ਇਹੀ ਮੈਂ ਕਹਿ ਸਕਦਾ। ਦੂਜੇ ਪਾਸੇ ਉਹ ਹੁਣ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਆ, ਬਾਪੂ ਸੂਰ ਸਿੰਘ ਵਾਲੇ ਮੁੱਦੇ ਤੋਂ ਆਪਾਂ ਗੱਲ ਕਰ ਲਈਏ ਜਾਂ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਵਧੀਕੀਆਂ ਦੀ ਆਪਾਂ ਗੱਲ ਕਰ ਲਈਏ, ਜਾਂ ਫਿਰ ਅੱਜ ਤੱਕ ਉਹਨਾਂ ਨੇ ਸਿੱਖਾਂ ਦੀ ਕੋਈ ਗੱਲ ਮੰਨੀ ਨਹੀਂ। ਇਹ ਤਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਸਾਡੀਆਂ 2 ਮੰਗਾਂ ਮੰਨ ਲਈਆਂ, ਪੰਜਾਬ ਦੇ ਪਾਣੀਆਂ ਦਾ ਮੁੱਦਾ ਹੱਲ ਕਰ ਦਿੱਤਾ, ਪੰਜਾਬ ਦੇ ਜਿਹੜੀ ਆਪਣੇ ਇਲਾਕੇ ਨੇ ਜਾਂ ਪੰਜਾਬੀ ਬੋਲੀ ਜਾਂ ਸਾਡੇ ਧਰਮ ਲਈ ਜਾਂ 25 ਧਾਰਾ ਵਾਲਾ ਮੁੱਦਾ ਹੱਲ ਕਰ ਦਿੱਤਾ, ਜਾਂ ਉਹਨਾਂ ਨੇ ਸਿੱਖਾਂ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਕੋਈ ਸਜ਼ਾਵਾਂ ਦੇ ਦਿੱਤੀਆਂ। ਉਹ ਤਾਂ ਉਲਟਾ ਹੁਣ ਹੋਰ ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਗੁਲਾਮੀ ਦਾ ਪੱਕਾ ਅਹਿਸਾਸ ਕਰਾਉਣਾ ਚਾਹੁੰਦੇ ਨੇ। ਪਰ ਸਾਨੂੰ ਜਿਹੜੀ ਅਸਲੀ ਆਜ਼ਾਦੀ ਆ ਉਹ ਅਜੇ ਸਾਨੂੰ ਆਉਣੀ ਹੈ। ਪਰ ਦੂਜੇ ਪਾਸੇ ਜਿਹੜੀਆਂ ਦੂਜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਵੀ ਹਮਲਾ ਮਾਰਨਾ ਚਾਹੀਦਾ, ਕਿਉਂਕਿ ਹਿੰਦੂਤਵ ਏਜੰਡਾ ਜਿਹੜਾ ਹੈ ਬਹੁਤ ਵੱਡੇ ਲੈਵਲ ਤੇ ਹਾਵੀ ਹੈ ਲੋਕਾਂ ਦੇ ਮਨਾਂ ਅੰਦਰ, ਉੱਥੇ ਦੇ ਮੀਡੀਆ ਅੰਦਰ, ਉੱਥੇ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ। ਉੱਥੇ ਮੀਡੀਆ ਦੀ ਕੋਈ ਆਜ਼ਾਦੀ ਨਹੀਂ ਹੈ, ਉੱਥੇ ਪੁਲਿਸ ਕੋਈ ਆਜ਼ਾਦ ਨਹੀਂ ਹੈ, ਉੱਥੇ ਸਹੀ ਮਾਇਨਿਆਂ ਦੇ ਵਿੱਚ ਕੋਈ ਲੋਕਤੰਤਰੀ ਢੰਗ ਦੇ ਨਾਲ ਕੋਈ ਵਿਰੋਧੀ ਧਿਰ ਦੂਜੇ ਨੂੰ ਸਵਾਲ ਪੁੱਛਣ ਵਾਲੀ ਨਹੀਂ ਹੈ। ਜੇ ਕਾਂਗਰਸ ਵੈਸੇ ਸਹੀ ਮਾਇਨੇ 'ਚ ਵਿਰੋਧੀ ਧਿਰ ਨਹੀਂ, ਜਾਂ ਬੀਜੇਪੀ ਸਿੱਖਾਂ ਵਾਸਤੇ ਸਿੱਖਾਂ ਦੇ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਦੀ, ਅਕਾਲੀ ਗੱਲ ਨਹੀਂ ਕਰਦੇ, ਕਾਂਗਰਸ ਗੱਲ ਨਹੀਂ ਕਰਦੀ। ਕਾਂਗਰਸ ਵੀ ਸਿੱਖਾਂ ਤੇ ਵੱਧ ਜ਼ੁਲਮ ਕਰਦੀ ਸੀ ਤੇ ਦੂਜੇ ਪਾਸੇ ਹੁਣ ਜਿਹੜੀ ਬੀਜੇਪੀ ਤੇ ਅਕਾਲੀਆਂ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਇਹ ਇੱਕ ਦੂਜੇ ਤੋਂ ਵੱਧ ਚੜ ਕੇ ਹੋਰ ਜ਼ੁਲਮ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ। ਭਾਵੇਂ ਦੀਨਾਨਗਰ ਦੀ ਗੱਲ ਕਰ ਲਓ, ਭਾਵੇਂ ਗੁਰਦਾਸਪੁਰ ਦੀ ਗੱਲ ਕਰ ਲਓ, ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਮੀਡੀਆ ਦੀ ਆਜ਼ਾਦੀ ਦੀ ਗੱਲ ਕਰ ਲਓ, ਜਾਂ ਤੁਸੀਂ ਉੱਥੇ ਜਾਣੀ ਐਵਰੀਡੇ ਹੋ ਰਹੇ ਧੱਕਿਆਂ ਦੀ ਗੱਲ ਕਰ ਲਓ। ਇੱਕ ਮੈਂ ਜ਼ਰੂਰ ਕਹਿਣੀ ਚਾਹੁੰਦਾ ਵੀ ਜਿਹੜੇ ਭ੍ਰਿਸ਼ਟ ਲੀਡਰ ਨੇ, ਜਿਵੇਂ ਪੰਜਾਬ ਤੋਂ ਜਦੋਂ ਇੱਥੇ ਅਕਾਲੀ ਆਏ, ਜਿਸ ਤਰ੍ਹਾਂ ਉਹਨਾਂ ਦੀ ਕੁੱਤੇ ਖਾਣੀ ਹੋਈ ਤੇ ਉਹਨਾਂ ਨੂੰ ਘੱਟੋ ਘੱਟ ਸ਼ੀਸ਼ਾ ਦਿਖਾ ਦਿੱਤਾ ਗਿਆ। ਹੁਣ ਸਾਨੂੰ ਜਦੋਂ ਵੀ ਕੋਈ ਉੱਥੋਂ ਆਉਂਦਾ ਇੱਥੇ ਤਾਂ ਜ਼ਰੂਰ ਘੱਟੋ ਘੱਟ ਇੱਥੇ ਆ ਕੇ ਇਹਨਾਂ ਦੇਸ਼ਾਂ ਵਿੱਚ ਜਿੱਥੇ ਅਸੀਂ ਇੱਕ ਆਜ਼ਾਦੀ ਨਾਲ ਰਹਿ ਰਹੇ ਹਾਂ, ਇੱਥੇ ਦਾ ਸਿਸਟਮ ਹੋਰ ਨਾ ਖਰਾਬ ਕਰਨ, ਤਾਂ ਕਿ ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਉਲਟਾ ਹੁਣ ਤਾਂ ਤੁਸੀਂ ਪਿਛਲੇ ਦੇਖਿਆ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜੇ ਜਿਨ੍ਹਾਂ ਨੇ ਜੇਲ੍ਹ ਕੱਟੀ, ਉਹ ਵੀ ਉਹ ਤੋਂ ਮਾਣ ਸਨਮਾਨ ਲੈਣ ਤੋਂ ਜੱਕਦੇ ਨੇ। ਕਹਿੰਦੇ ਅਸੀਂ ਤੁਹਾਡਾ ਮਾਣ ਸਨਮਾਨ ਨਹੀਂ ਲੈਣਾ, ਸਹੀ ਮੈਨੇ ਉੱਥੇ ਹਜੇ ਆਜ਼ਾਦੀ ਆਉਣੀ ਆ। ਪਰ ਉਹ ਇਹ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਕਿ ਜਿੱਦਾਂ ਦਾ ਅਮਰੀਕਾ ਵਿੱਚ ਆਜ਼ਾਦੀ ਆ, ਜਿੱਦਾਂ ਦੀ ਕੈਨੇਡਾ 'ਚ ਆਜ਼ਾਦੀ ਹੈ, ਸੱਚਮੁੱਚ ਹੀ ਉੱਥੇ ਕੋਈ ਆਜ਼ਾਦੀ ਹੋਏਗੀ ਤਾਂ ਉਹ ਲੋਕੀ ਸੁਪਨਾ ਨਹੀਂ ਲੈ ਸਕਦੇ। ਮੇਰੇ ਖਿਆਲ ਆਪਣੇ ਕੋਲ ਜੋ ਕੁਛ ਇੱਥੇ ਹੈ, ਜੋ ਕੁਛ ਆਪਾਂ ਇਸ ਸਮੇਂ ਗੱਲ ਕਰ ਰਹੇ ਹਾਂ ਮੀਡੀਆ ਦੇ ਵਿੱਚ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ ਕੁਝ ਵਿਸ਼ਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਕੈਨੇਡਾ ਇਲੈਕਸ਼ਨਸ ਬਾਰੇ ਵੀ ਸਾਨੂੰ ਪੂਰਾ ਵੇਰਵਾ ਦਿੱਤਾ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵੀਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।